ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ ਸਰੋਤੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ, ਜਿਸ ਦੇ ਵਿੱਚ ਆਪਾਂ ਪੇਸ਼ ਕਰਦੇ ਹਾਂ ਤੁਹਾਡੇ ਲਈ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ। ਸਾਡੇ ਅੱਜ ਦੀਆਂ ਖਬਰਾਂ ਦੇ ਇਸ ਬੁਲੇਟਿਨ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 4082722500। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੰਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ ਅਤੇ ਬਿੰਦਰ ਧਾਲੀਵਾਲ ਜੀ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਤੇ ਆਓ ਹੁਣ ਖਬਰਾਂ ਵੱਲ ਵੱਧਦੇ ਹਾਂ, ਪਰ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਸੈਨੇਟ ਇੰਟੈਲੀਜੈਂਸ ਕਮੇਟੀ ਦੇ ਸਾਹਮਣੇ ਅੱਜ ਅਟਾਰਨੀ ਜਨਰਲ ਜੈਫ ਸੈਸ਼ਨ ਪੇਸ਼ ਹੋ ਕੇ ਗਵਾਹੀ ਦਿੱਤੀ। ਰਾਸ਼ਟਰਪਤੀ ਟਰੰਪ ਦੇ ਮਿੱਤਰ ਕ੍ਰਿਸਟੋਫਰ ਰੂਡੀ ਦਾ ਦਾਅਵਾ, ਰਸ਼ੀਅਨ ਇਨਵੈਸਟੀਗੇਸ਼ਨ ਦੇ ਲਈ ਲਾਏ ਗਏ ਸਪੈਸ਼ਲ ਕਾਉਂਸਲ ਰਾਬਰਟ ਮਿਊਲਰ ਦੀ ਛੁੱਟੀ ਹੋ ਸਕਦੀ ਆ। ਜਾਰਜੀਆ ਦੇ ਵਿੱਚ ਕੈਦੀਆਂ ਦੀ ਬੱਸ ਦੇ ਵਿੱਚੋਂ 2 ਕੈਦੀਆਂ ਨੇ ਮੌਜੂਦ 2 ਕਰੈਕਸ਼ਨਲ ਅਫਸਰ ਨੂੰ ਗੋਲੀ ਮਾਰੀ, ਹੋਏ ਫਰਾਰ। ਯੂਨਾਈਟਿਡ ਅਰਬ ਐਮੀਰੇਟ ਦੇ ਅੰਬੈਸਡਰ ਨੇ ਕਿਹਾ, ਅਮਰੀਕਾ ਕਤਰ ਦੇ ਵਿੱਚੋਂ ਆਪਣਾ 에ਅਰ ਬੇਸ ਚੁੱਕੇ। ਅਟਾਰਨੀ ਜਨਰਲ ਜੈਫ ਸੈਸ਼ਨ ਅੱਜ ਸੈਨੇਟ ਇੰਟੈਲੀਜੈਂਸ ਕਮੇਟੀ ਦੇ ਸਾਹਮਣੇ ਪੇਸ਼ ਹੋਏ। ਕਈ ਘੰਟਿਆਂ ਤੱਕ ਉਹਨਾਂ ਦੀ ਇਹ ਟੈਸਟੀਮੋਨੀ ਚੱਲੀ, ਜਿਸ ਦੇ ਵਿੱਚ ਕਈ ਵਾਰ ਉਹਨਾਂ ਦੇ ਕਈ ਸੈਨੇਟਰਸ ਦੇ ਨਾਲ ਤਲਖੀ ਨਾਲ ਸਵਾਲ ਜਵਾਬ ਵੀ ਹੋਏ। ਅੱਜ ਅਟਾਰਨੀ ਜਨਰਲ ਜੈਫ ਸੈਸ਼ਨ ਨੇ ਉਸ ਕਿਸੇ ਵੀ ਸਵਾਲ ਦਾ ਉੱਤਰ ਦੇਣ ਤੋਂ ਮਨਾ ਕਰ ਦਿੱਤਾ ਜਿਸ ਵਿੱਚ ਉਹਨਾਂ ਨੂੰ ਰਾਸ਼ਟਰਪਤੀ ਟਰੰਪ ਦੇ ਨਾਲ ਕਿਸੇ ਵੀ ਪ੍ਰਾਈਵੇਟ ਕਨਵਰਸੇਸ਼ਨ ਦੇ ਬਾਰੇ ਪੁੱਛਿਆ ਗਿਆ। ਉਹਨਾਂ ਨੇ ਆਖਿਆ ਵੀ ਉਹ ਆਪਣੇ ਉਸ ਪ੍ਰਾਈਵੇਟ ਕਨਵਰਸੇਸ਼ਨ ਨੂੰ ਸਾਰਿਆਂ ਸਾਹਮਣੇ ਨਹੀਂ ਦੱਸਣਗੇ, ਕਿਉਂਕਿ ਡਿਪਾਰਟਮੈਂਟ ਆਫ ਜਸਟਿਸ ਦੀ ਇਹ ਪੁਰਾਣੀ ਪਰੰਪਰਾ ਚੱਲੀ ਆ ਰਹੀ ਆ ਵੀ ਉਹ ਰਾਸ਼ਟਰਪਤੀ ਦੇ ਨਾਲ ਕੀਤੀ ਹੋਈ ਗੱਲਬਾਤ ਨੂੰ ਕੌਨਫੀਡੈਂਸ਼ੀਅਲ, ਗੋਪਨੀਏ ਰੱਖਣ। ਸਭ ਤੋਂ ਵੱਡਾ ਸਵਾਲ ਅਟਾਰਨੀ ਜਨਰਲ ਜੈਫ ਸੈਸ਼ਨ ਦੇ ਸਾਹਮਣੇ ਉਹ ਸੀ ਜਦ ਉਹਨਾਂ ਨੂੰ ਕਨਫਰਮੇਸ਼ਨ ਹੀਅਰਿੰਗ ਦੇ ਵਿੱਚ ਇਹ ਪੁੱਛਿਆ ਗਿਆ ਸੀ ਵੀ ਕੀ ਉਹਨਾਂ ਦੇ ਰਸ਼ੀਆ ਦੇ ਕਿਸੇ ਨਾਗਰਿਕਾਂ ਦੇ ਨਾਲ ਜਾਂ ਰਸ਼ੀਅਨ ਕਿਸੇ ਵੀ ਅਧਿਕਾਰੀ ਦੇ ਨਾਲ ਮੁਲਾਕਾਤ ਹੋਈ ਆ ਜਾਂ ਗੱਲਬਾਤ ਹੋਈ ਆ, ਤਾਂ ਉਸ ਕਨਫਰਮੇਸ਼ਨ ਹੀਅਰਿੰਗ ਦੇ ਵਿੱਚ ਉਹਨਾਂ ਨੇ ਸਾਫ਼ ਮਨਾ ਕਰ ਦਿੱਤਾ ਸੀ। ਪਰ ਉਸ ਤੋਂ ਬਾਅਦ ਦੇ ਵਿੱਚ ਇਹ ਪਤਾ ਲੱਗਾ ਸੀ ਤੇ ਗੱਲ ਦੀ ਪੁਸ਼ਟੀ ਵੀ ਹੋਈ ਸੀ ਵੀ ਜੈਫ ਸੈਸ਼ਨਜ਼ ਦੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਆ। ਉਸ ਦੇ ਉੱਤਰ ਵਿੱਚ ਅਟਾਰਨੀ ਜਨਰਲ ਨੇ ਆਖਿਆ, ਜਦ ਉਹ ਸਵਾਲ ਉਹਨਾਂ ਨੂੰ ਕਈ ਘੰਟਿਆਂ ਦੀ ਕਨਫਰਮੇਸ਼ਨ ਹੀਅਰਿੰਗ ਤੋਂ ਬਾਅਦ ਦੇ ਵਿੱਚ ਪੁੱਛਿਆ ਗਿਆ ਸੀ ਤਾਂ ਉਹ ਉਸ ਸਵਾਲ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਪਾਏ ਅਤੇ ਨਾ ਦੇ ਵਿੱਚ ਜਵਾਬ ਦੇ ਬੈਠੇ। ਉਹਨਾਂ ਨੇ ਅੱਜ ਦੀ ਇਸ ਟੈਸਟੀਮੋਨੀ ਦੇ ਵਿੱਚ ਇਹ ਸਪਸ਼ਟ ਕੀਤਾ ਵੀ ਉਹ 2 ਵਾਰੀ ਰਸ਼ੀਅਨ ਅੰਬੈਸਡਰ ਕਿਸਲਿਆਕ ਨੂੰ ਮਿਲੇ ਆ, ਇੱਕ ਵਾਰੀ ਰਸ਼ੀਅਨ ਨੈਸ਼ਨਲ ਕਨਵੈਨਸ਼ਨ ਦੇ ਦੌਰਾਨ ਅਤੇ ਇੱਕ ਵਾਰੀ ਸੈਨੇਟ ਆਫਿਸ ਦੇ ਵਿੱਚ। ਇਹ 2 ਮੁਲਾਕਾਤਾਂ ਦੇ ਬਾਰੇ ਕਨਫਰਮੇਸ਼ਨ ਹੀਅਰਿੰਗ ਦੇ ਵਿੱਚ ਜੈਫ ਸੈਸ਼ਨ ਦੱਸਣਾ ਰਹਿ ਗਏ ਸੀ। ਹਰ ਇੱਕ ਨੂੰ ਉਸ ਜਵਾਬ ਦਾ ਇੰਤਜ਼ਾਰ ਸੀ ਜੋ ਪਿਛਲੇ ਦਿਨੀ ਜੇਮਸ ਕੌਮੀ ਦੀ ਟੈਸਟੀਮੋਨੀ ਨੇ ਸਵਾਲ ਉਠਾਏ ਸੀ ਵੀ ਜਦ ਉਹਨਾਂ ਨੂੰ ਰਾਸ਼ਟਰਪਤੀ ਟਰੰਪ ਨੇ ਇਕੱਲਿਆਂ ਬਿਠਾ ਕੇ ਮਾਈਕਲ ਫਲਿਨ ਦੀ ਇਨਵੈਸਟੀਗੇਸ਼ਨ ਦੇ ਬਾਰੇ ਰੋਕਣ ਨੂੰ ਆਖਿਆ ਸੀ ਵੀ ਉਸ ਉੱਤੇ ਜੈਫ ਸੈਸ਼ਨ ਕੀ ਕਹਿੰਦੇ ਨੇ, ਪਰ ਉੱਥੇ ਉਹਨਾਂ ਨੇ ਆਪਣੇ ਐਗਜ਼ੀਕਿਊਟਿਵ ਪ੍ਰਿਵਿਲੇਜ ਦਾ ਇਸਤੇਮਾਲ ਕੀਤਾ ਤੇ ਉਸ ਗੋਪਨੀਏ ਗੱਲ ਨੂੰ ਸਾਰਿਆਂ ਸਾਹਮਣੇ ਨਹੀਂ ਪੇਸ਼ ਕੀਤਾ। ਫਿਰ ਉਹਨਾਂ ਨੂੰ ਇਸ ਚੀਜ਼ ਬਾਰੇ ਵੀ ਪੁੱਛਿਆ ਗਿਆ ਵੀ ਤੁਸੀਂ ਆਪਣੇ ਆਪ ਨੂੰ ਰਸ਼ੀਅਨ ਇਨਵੈਸਟੀਗੇਸ਼ਨ ਤੋਂ ਰਿਕਿਊਜ਼ ਕਿਉਂ ਕੀਤਾ ਸੀ, ਲਾਂਭੇ ਕਿਉਂ ਕੀਤਾ ਸੀ। ਜਿਸ ਟਾਈਮ ਤੇ ਉਹਨਾਂ ਨੇ ਆਪਣੇ ਆਪ ਨੂੰ ਰਿਕਿਊਜ਼ ਕੀਤਾ ਸੀ, ਇਹ ਗੱਲ ਚਰਚਿਤ ਸੀ ਵੀ ਉਹਨਾਂ ਦੀ ਆਪਣੀ ਮੁਲਾਕਾਤ ਕਈ ਰਸ਼ੀਅਨ ਅਧਿਕਾਰੀਆਂ ਨਾਲ ਹੋਈ ਆ ਤੇ ਉਹ ਇਸ ਜਾਂਚ ਦੇ ਵਿੱਚ ਅੜਿੱਕਾ ਨਹੀਂ ਬਣਨਾ ਚਾਹੁੰਦੇ, ਇਸ ਲਈ ਆਪਣੇ ਆਪ ਨੂੰ ਲਾਂਭੇ ਕਰ ਲਿਆ ਸੀ। ਪਰ ਉਸ ਤੋਂ
ਬਾਅਦ ਦੇ ਵਿੱਚ ਇਹ ਗੱਲ ਵੀ ਸਾਹਮਣੇ ਨਜ਼ਰ ਆਈ ਸੀ। FBI ਦੇ ਡਾਇਰੈਕਟਰ ਜੇਮਸ ਕੌਮੀ ਨੂੰ ਲਾਂਭੇ ਕਰਨ ਦੇ ਵਿੱਚ ਕਿਤੇ ਨਾ ਕਿਤੇ ਅਟਾਰਨੀ ਜਨਰਲ ਜੈਫ ਸੈਸ਼ਨ ਦਾ ਵੀ ਹੱਥ ਸੀ। ਸਭ ਨੇ ਇਹ ਸਵਾਲ ਕੀਤਾ ਵੀ ਜੇਕਰ ਤੁਸੀਂ ਆਪਣੇ ਆਪ ਨੂੰ ਇਸ ਇਨਵੈਸਟੀਗੇਸ਼ਨ ਤੋਂ ਲਾਂਭੇ ਕੀਤਾ ਸੀ ਤਾਂ ਜੇਮਸ ਕੌਮੀ ਦੀ ਰਸ਼ੀਅਨ ਇਨਵੈਸਟੀਗੇਸ਼ਨ ਨੂੰ ਲੈ ਕੇ ਕੀਤੀ ਗਈ ਬਰਖਾਸਤੀ ਦੇ ਵਿੱਚ ਤੁਹਾਡਾ ਨਾਮ ਕਿਉਂ ਆ ਰਿਹਾ ਆ। ਉਹਨਾਂ ਨੇ ਇਹ ਚੀਜ਼ ਸਪਸ਼ਟ ਕੀਤੀ ਵੀ ਉਹਨਾਂ ਨੇ ਆਪਣੇ ਆਪ ਨੂੰ ਰਿਕਿਊਜ਼ ਹਿਲਰੀ ਕਲਿੰਟਨ ਦੇ ਚੱਲ ਰਹੇ ਜਾਂਚ ਨੂੰ ਲੈ ਕੇ ਕੀਤਾ ਆ, ਜਦਕਿ ਜਸਟਿਸ ਡਿਪਾਰਟਮੈਂਟ ਦੀ ਸਪੋਕਸਵੂਮਨ ਸਾਰਾ ਫਲੋਰੈਂਸ ਨੇ ਮੰਗਲਵਾਰ ਨੂੰ ਇਹ ਸਪਸ਼ਟ ਕਰ ਦਿੱਤਾ। ਜਿਸ ਟਾਈਮ ਦੇ ਉੱਤੇ ਜੈਫ ਸੈਸ਼ਨ ਨੇ ਆਪਣੇ ਆਪ ਨੂੰ ਇਸ ਇਨਵੈਸਟੀਗੇਸ਼ਨ ਤੋਂ ਲਾਂਭੇ ਕੀਤਾ ਸੀ, ਉਸ ਟਾਈਮ ਹਿਲਰੀ ਕਲਿੰਟਨ ਵਾਲੇ ਕੇਸ ਬੰਦ ਹੋ ਚੁੱਕਾ ਸੀ। ਓਰੇਗਨ ਦੇ ਸੈਨੇਟਰ ਰੌਨ ਵਾਈਡਨ ਨੇ ਅਟਾਰਨੀ ਜਨਰਲ ਨੂੰ ਇਹ ਪੁੱਛਿਆ ਵੀ ਉਹ ਕ੍ਰਿਟੀਕਲ ਸਵਾਲਾਂ ਦੇ ਉੱਤੇ ਜਵਾਬ ਨਹੀਂ ਦੇ ਰਹੇ ਅਤੇ ਕਿਤੇ ਨਾ ਕਿਤੇ ਆਪਣੀ ਇਸ ਗਵਾਹੀ ਨੂੰ ਸਟੋਨਵਾਲ ਕਰ ਰਹੇ ਆ, ਰੋਕ ਰਹੇ ਆ ਐਗਜ਼ੀਕਿਊਟਿਵ ਪ੍ਰਿਵਿਲੇਜ ਦੇ ਪਿੱਛੇ। ਇਸ ਦੇ ਉੱਤੇ ਜੈਫ ਸੈਸ਼ਨ ਨੇ ਕਿਹਾ, ਮੈਂ ਕਿਸੇ ਵੀ ਤਰੀਕੇ ਦੀ ਸਟੋਨਵਾਲਿੰਗ ਨਹੀਂ ਕਰ ਰਿਹਾ, ਜਿਹੜੀ ਗੱਲ ਸਾਰਿਆਂ ਦੇ ਸਾਹਮਣੇ ਪੇਸ਼ ਕੀਤੀ ਜਾ ਸਕਦੀ ਆ ਉਸ ਨੂੰ ਮੈਂ ਦੱਸ ਰਿਹਾ ਆ ਅਤੇ ਜਿਹੜੀ ਪਾਲਿਸੀ ਡਿਪਾਰਟਮੈਂਟ ਆਫ ਜਸਟਿਸ ਦੀ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਆ ਉਹਨਾਂ ਨੂੰ ਹੀ ਫੋਲੋ ਕਰ ਰਿਹਾ ਆ। ਇਸ ਤੋਂ ਬਾਅਦ ਦੇ ਵਿੱਚ ਵਾਈਡਨ ਨੇ ਇਹ ਟਿੱਪਣੀ ਕਰ ਦਿੱਤੀ ਵੀ ਜੈਫ ਸੈਸ਼ਨ ਇਸ ਲਈ ਸਾਰਾ ਕੁਝ ਰਸ਼ੀਅਨ ਪ੍ਰੋਬ ਦੇ ਉੱਤੇ ਨਹੀਂ ਦੱਸ ਰਹੇ ਵੀ ਉਹਨਾਂ ਵਾਸਤੇ ਇਹ ਚਿੰਤਾ ਦਾ ਵਿਸ਼ਾ ਬਣ ਸਕਦਾ ਆ। ਇਸ ਉੱਤੇ ਜੈਫ ਸੈਸ਼ਨ ਨੂੰ ਗੁੱਸਾ ਵੀ ਆਇਆ ਤੇ ਆਖਿਆ ਵੀ ਤੁਸੀਂ ਜਾਣ ਬੁੱਝ ਕੇ ਮੇਰੇ ਖਿਲਾਫ ਕੋਈ ਸੀਕ੍ਰੇਟ ਏਜੰਡਾ ਇਹ ਚਲਾ ਰਹੇ ਹੋ। ਜੇ ਤੁਹਾਨੂੰ ਹੀ ਲੱਗਦਾ ਹੈ ਵੀ ਕੁਝ ਇਸ ਦੇ ਵਿੱਚ ਚਿੰਤਾਜਨਕ ਆ, ਪ੍ਰੋਬਲਮੈਟਿਕ ਆ, ਤਾਂ ਤੁਸੀਂ ਆਪ ਕਿਉਂ ਨਹੀਂ ਕੁਝ ਦੱਸ ਦਿੰਦੇ। ਇਦਾਂ ਹੀ ਤਲਖੀ ਦੇ ਨਾਲ ਕੈਲੀਫੋਰਨੀਆ ਦੀ ਸੈਨੇਟਰ ਕਮਲਾ ਹੈਰਿਸ ਅਤੇ ਜੈਫ ਸੈਸ਼ਨ ਦੀ ਵੀ ਗੱਲਬਾਤ ਹੋਈ। ਕਮਲਾ ਹੈਰਿਸ ਜੈਫ ਸੈਸ਼ਨ ਨੂੰ ਜਲਦੀ ਕਈ ਸਵਾਲ ਪੁੱਛ ਰਹੇ ਸਨ, ਜਿਸ ਉੱਤੇ ਜੈਫ ਸੈਸ਼ਨ ਨੇ ਆਖਿਆ ਵੀ ਮੈਨੂੰ ਚੰਗੀ ਤਰ੍ਹਾਂ ਆਪਣੇ ਸਵਾਲਾਂ ਦੇ ਜਵਾਬ ਦੇਣ ਦਾ ਮੌਕਾ ਦਿੱਤਾ ਜਾਵੇ, ਨਹੀਂ ਤਾਂ ਤੁਸੀਂ ਬਾਅਦ ਵਿੱਚ ਮੈਨੂੰ ਕਹੋਗੇ ਵੀ ਮੈਂ ਝੂਠ ਬੋਲ ਰਿਹਾ ਆ। ਤੇ ਨਾਲ ਹੀ ਉਹਨਾਂ ਨੇ ਆਖਿਆ ਇਸ ਤਰੀਕੇ ਦੇ ਇਕੱਠੇ ਸਵਾਲਾਂ ਦੇ ਕਰਕੇ ਉਹ ਉਹਨਾਂ ਨੂੰ ਨਰਵਸ ਕਰ ਰਹੇ ਆ। ਪਰ ਬਹੁਤਾਤ ਦੇ ਸਵਾਲਾਂ ਦੇ ਵਿੱਚ ਜੈਫ ਸੈਸ਼ਨ ਨੇ ਇਹ ਕਿਹਾ ਵੀ ਉਹਨਾਂ ਨੂੰ ਉਹ ਸਾਰੀਆਂ ਗੱਲਾਂ ਚੰਗੀ ਤਰ੍ਹਾਂ ਯਾਦ ਨਹੀਂ ਆ, ਉਹ ਰੀਕਾਲ ਨਹੀਂ ਕਰ ਸਕਦੇ ਅਤੇ ਇਹੀ ਕਹਿ ਕੇ ਕਈ ਸਵਾਲਾਂ ਤੋਂ ਉਹ ਬਚਦੇ ਵੀ ਨਜ਼ਰ ਆਏ। ਰਾਸ਼ਟਰਪਤੀ ਟਰੰਪ ਦੇ ਮਿੱਤਰ ਕ੍ਰਿਸਟੋਫਰ ਰੂਡੀ, ਜੋ ਕਿ CEO ਵੀ ਹਨ ਨਿਊ ਮੈਕਸ ਮੀਡੀਆ ਦੇ, ਉਹਨਾਂ ਨੇ ਅੱਜ ਇਹ ਦਾਅਵਾ ਕੀਤਾ ਹੈ ਵੀ ਰਾਸ਼ਟਰਪਤੀ ਟਰੰਪ ਸਪੈਸ਼ਲ ਕਾਉਂਸਲ ਰਾਬਰਟ ਮਿਊਲਰ ਉਹਨਾਂ ਨੂੰ ਫਾਇਰ ਕਰ ਸਕਦੇ ਨੇ। ਰਾਬਰਟ ਮਿਊਲਰ ਨੂੰ ਡਿਪਟੀ ਅਟਾਰਨੀ ਜਨਰਲ ਰੌਡ ਰੋਜ਼ਨਸਟਾਈਨ ਉਹਨਾਂ ਨੇ ਨਿਯੁਕਤ ਕੀਤਾ ਸੀ ਵੀ ਰਸ਼ੀਆ ਦੀ ਕੀ ਇਨਫਲੂਐਂਸ ਰਹੀ ਹੈ 2016 ਦੀਆਂ ਇਲੈਕਸ਼ਨਸ ਦੇ ਵਿੱਚ, ਉਸ ਦੀ ਜਾਂਚ ਕਰਨ। ਰਾਸ਼ਟਰਪਤੀ ਟਰੰਪ ਨੇ ਆਖਿਆ ਵੀ ਇਹ ਜਿਹੜੀ ਸਪੈਸ਼ਲ ਕਾਉਂਸਲ ਨੂੰ ਲਾਉਣਾ ਇੱਕ ਵਿਚ ਹੰਟ ਆ ਅਤੇ ਇਸ ਦਾ ਕੋਈ ਮਤਲਬ ਨਹੀਂ ਬਣਦਾ ਕਿਉਂਕਿ ਇਦਾਂ ਦਾ ਕੋਈ ਵੀ ਕੰਮ ਨਹੀਂ ਹੋਇਆ। ਰੋਜ਼ਨਸਟਾਈਨ ਨੂੰ ਜਦ ਇਸ ਦੇ ਬਾਰੇ ਪੁੱਛਿਆ ਗਿਆ ਵੀ ਜੇ ਰਾਸ਼ਟਰਪਤੀ ਨੇ ਤੁਹਾਨੂੰ ਰਾਬਰਟ ਮਿਊਲਰ ਨੂੰ ਫਾਇਰ ਕਰਨ ਦੇ ਹੁਕਮ ਦਿੱਤੇ ਤਾਂ ਕੀ ਉਹ ਉਹਨਾਂ ਦੀ ਮੰਨਣਗੇ। ਇਸ ਉੱਤੇ ਰੋਜ਼ਨਸਟਾਈਨ ਨੇ ਆਖਿਆ ਵੀ ਜੇ ਉਹ ਲਾਫੁਲ ਅਤੇ ਅਪਰੋਪਰੀਏਟ ਰੀਜ਼ਨਿੰਗ ਹੋਈ ਉਸ ਦੇ ਵਿੱਚ ਤਾਂ ਉਹ ਜ਼ਰੂਰ ਹੁਕਮ ਮੰਨਣਗੇ। ਉਹਨਾਂ ਨੇ ਨਾਲ ਇਹ ਵੀ ਆਖਿਆ ਵੀ ਰਾਬਰਟ ਮਿਊਲਰ ਨੂੰ ਉਹਨਾਂ ਦੇ ਅਹੁਦੇ ਤੋਂ ਲਾਉਣ ਦਾ ਹੱਕ ਸਿਰਫ ਉਹਨਾਂ ਕੋਲ ਹੀ ਆ। ਅਜੇ ਉਹਨਾਂ ਨੂੰ ਇਸ ਜੌਬ ਦੇ ਉੱਤੇ 6 ਹਫ਼ਤੇ ਹੀ ਹੋਏ ਆ ਤੇ ਉਹਨਾਂ ਨੂੰ ਲੱਗ ਰਿਹਾ ਵੀ ਉਸ ਦੇ ਵਿੱਚ ਵਧੀਆ ਕੰਮ ਕਰ ਰਹੇ ਨੇ। ਇਹ ਵੀ ਜ਼ਿਕਰਯੋਗ ਗੱਲ ਹੈ ਵੀ ਰਾਬਰਟ ਮਿਊਲਰ ਜਸਟਿਸ ਡਿਪਾਰਟਮੈਂਟ ਤੋਂ ਬਿਲਕੁਲ ਨਿਰਪੱਖ ਹੋ ਕੇ ਇਸ ਮੁੱਦੇ ਦੀ ਜਾਂਚ ਕਰ ਰਹੇ ਨੇ। ਜਦ ਇਸ ਦੀ ਗੱਲਬਾਤ ਪੂਰੇ ਮੀਡੀਆ ਦੇ ਵਿੱਚ ਫੈਲੀ ਤਾਂ ਰਿਪਬਲਿਕਨ ਪਾਰਟੀ ਦੇ ਵੱਡੇ ਲੀਡਰਾਂ ਨੇ ਰਾਸ਼ਟਰਪਤੀ ਟਰੰਪ ਨੂੰ ਅਜਿਹਾ ਕਦਮ ਚੁੱਕਣ ਤੋਂ ਮਨਾ ਹੀ ਕੀਤਾ। ਹਾਊਸ ਸਪੀਕਰ ਪੌਲ ਰਾਇਨ ਨੇ ਆਖਿਆ ਵੀ ਰਾਬਰਟ ਮਿਊਲਰ ਨੂੰ ਉਹਨਾਂ ਦਾ ਕੰਮ ਕਰ ਦੇਣ ਦੇ ਵਿੱਚ ਹੀ ਭਲਾਈ ਆ ਤੇ ਨਾਲ ਹੀ ਆਖਿਆ ਵੀ ਇਹ ਇਨਵੈਸਟੀਗੇਸ਼ਨ ਤੋਂ ਬਾਅਦ ਦੇ ਵਿੱਚ ਇਹ ਸਾਫ਼ ਹੋ ਜਾਵੇਗਾ ਤੇ ਰਾਸ਼ਟਰਪਤੀ ਇਸ ਨੂੰ ਇੰਡੀਪੈਂਡੈਂਟਲੀ ਚੱਲਣ ਦੇਣ ਤਾਂ ਵਧੀਆ ਰਹੇਗੀ। ਤੇ ਨਾਲ ਹੀ ਉਹਨਾਂ ਨੇ ਇਸ ਪੂਰੇ ਗੱਲ ਨੂੰ ਇੱਕ ਅਫਵਾਹ ਕਹਿ ਕੇ ਟਾਲ ਦਿੱਤਾ। ਇਸ ਉੱਤੇ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਸ਼ੌਨ ਸਪਾਈਸਰ ਨੇ ਆਖਿਆ ਵੀ ਕ੍ਰਿਸ ਰੂਡੀ ਰਾਸ਼ਟਰਪਤੀ ਨੂੰ ਤਾਂ ਮਿਲੇ ਵੀ ਨਹੀਂ, ਉਹ ਆਪਣੇ ਵੱਲੋਂ ਹੀ ਕੋਈ ਗੱਲ ਬਣਾ ਕੇ ਦੱਸ ਰਹੇ ਨੇ। ਵਰਜੀਨੀਆ ਦੀ ਗਵਰਨਰਸ ਦੀ ਪ੍ਰਾਇਮਰੀ ਰੇਸ ਦੇ ਵਿੱਚ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਲੈਫਟੀਨੈਂਟ ਗਵਰਨਰ ਰਾਲਫ ਨੌਰਦਮ ਨੇ ਡੈਮੋਕ੍ਰੇਟ ਪਾਰਟੀ ਦੇ ਮੇਨ ਕੈਂਡੀਡੇਟ ਦੇ ਵਜੋਂ ਜਗ੍ਹਾ ਬਣਾ ਲਈ ਆ। ਉਹਨਾਂ ਦਾ ਮੁਕਾਬਲਾ ਪ੍ਰੋਗਰੈਸਿਵ ਕੈਂਡੀਡੇਟ ਟੌਮ ਪਰੀਲੀਓ ਦੇ ਨਾਲ ਹੋਇਆ ਸੀ। ਟੌਮ ਪਰੀਲੀਓ ਨੂੰ 2,29,063 ਵੋਟਾਂ ਪਈਆਂ ਜਦਕਿ ਰਾਲਫ ਨੌਰਦਮ ਨੂੰ 2,99,766 ਵੋਟਾਂ ਦੇ ਨਾਲ ਇਹ ਪ੍ਰਾਇਮਰੀ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ। ਉਧਰ ਰਿਪਬਲਿਕਨ ਪਾਰਟੀ ਦੇ ਵੱਲੋਂ ਐਡ ਗਿਲਸਪੀ
ਆਪਣੀ ਪ੍ਰਾਇਮਰੀ ਜਿੱਤ ਦੇ ਨਜ਼ਰ ਆ ਰਹੇ ਨੇ। ਉਹਨਾਂ ਨੂੰ ਕੜਾ ਮੁਕਾਬਲਾ ਦੂਜੇ ਨੰਬਰ ਤੇ ਰਹੇ ਕੋਰੀ ਸਟੂਵਰਟ ਦੇ ਵੱਲੋਂ ਮਿਲਿਆ। ਕੋਰੀ ਸਟੂਵਰਟ ਨੂੰ 1,52,872 ਵੋਟਾਂ ਪਈਆਂ, ਜਦ ਐਡ ਗਿਲਸਪੀ ਨੂੰ 1,56,708 ਵੋਟਾਂ ਪਈਆਂ। ਹੁਣ ਇਹਨਾਂ ਦੋਨਾਂ ਦਾ ਮੁਕਾਬਲਾ ਮੇਨ ਇਲੈਕਸ਼ਨ ਦੇ ਵਿੱਚ ਹੋਵੇਗਾ। ਡੈਮੋਕ੍ਰੇਟ ਪਾਰਟੀ ਵੱਲੋਂ ਰਾਲਫ ਨੌਰਦਮ ਅਤੇ ਰਿਪਬਲਿਕਨ ਪਾਰਟੀ ਵੱਲੋਂ ਐਡ ਗਿਲਸਪੀ ਦਾ। ਜਾਰਜੀਆ ਦੇ ਵਿੱਚ 2 ਕੈਦੀ ਪ੍ਰਿਜ਼ਨ ਟਰਾਂਸਪੋਰਟ ਬੱਸ ਦੇ ਵਿੱਚੋਂ ਫਰਾਰ ਹੋਣ ਦੇ ਵਿੱਚ ਸਫਲ ਰਹੇ। ਡੌਨੀ ਰਸਲ ਰੋਵ ਅਤੇ ਰਿਕੀ ਡੁਬੋਜ਼ ਨੇ ਉਸ ਬੱਸ ਦੇ ਵਿੱਚ ਬੰਦੂਕ ਖੋਹ ਲਈ ਅਤੇ ਉੱਥੋਂ ਦੇ ਕਰੈਕਸ਼ਨਲ ਆਫਸਰਸ ਨੂੰ ਗੋਲੀ ਮਾਰ ਦਿੱਤੀ। ਉਹਨਾਂ 2 ਪੁਲਿਸ ਅਫਸਰਾਂ ਦੀ ਮੌਤ ਹੋ ਚੁੱਕੀ ਅਤੇ ਇਸ ਟਾਈਮ ਡੌਨੀ ਰਸਲ ਰੋਵ ਅਤੇ ਰਿਕੀ ਡਬਰੋਜ਼ ਫਰਾਰ ਨੇ ਅਤੇ ਉਹਨਾਂ ਨੂੰ ਲੱਭਣ ਦੇ ਲਈ ਕੋਸ਼ਿਸ਼ਾਂ ਜਾਰੀ ਆ। ਇਸ ਬੱਸ ਦੇ ਵਿੱਚ 31 ਹੋਰ ਕੈਦੀ ਸਨ। ਰੋਵ ਅਤੇ ਡਬੋਜ਼ ਨੇ ਡਰਾਈਵਰ ਕੰਪਾਰਟਮੈਂਟ ਦੇ ਵਿੱਚ ਵੜ ਗਏ ਅਤੇ ਉੱਥੇ ਉਹਨਾਂ ਨੇ ਆਫੀਸਰਸ ਦੀਆਂ ਬੰਦੂਕਾਂ ਖੋਲੀਆਂ। ਆਫੀਸਰ ਕ੍ਰਿਸਟੋਫਰ ਮੋਨਿਕਾ ਅਤੇ ਕਰਟਿਸ ਬਲਿਊ ਨੂੰ ਉੱਥੇ ਹੀ ਇਹਨਾਂ ਕੈਦੀਆਂ ਵੱਲੋਂ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਦੱਸਿਆ ਜਾਂਦਾ ਆ ਇਹਨਾਂ ਦੋਨਾਂ ਦੇ ਦੁਆਰਾ ਰਸਤੇ ਦੇ ਵਿੱਚੋਂ ਇੱਕ ਕਾਰ ਵੀ ਚੋਰੀ ਕੀਤੀ ਗਈ ਅਤੇ ਬਾਅਦ ਦੇ ਵਿੱਚ ਉਹਨਾਂ ਨੇ ਕਿਸੇ ਦੇ ਕੱਪੜੇ ਚੋਰੀ ਕਰ ਲਏ। ਇਸ ਟਾਈਮ ਉਹ ਦੋਨੋਂ ਭਗੌੜੇ ਨੇ ਅਤੇ ਪੁਲਿਸ ਉਹਨਾਂ ਨੂੰ ਲੱਭਣ ਦੇ ਵਿੱਚ ਲੱਗੀ ਹੋਈ ਆ। ਇਹਨਾਂ ਦੋਨਾਂ ਨੂੰ ਲੱਭਣ ਦੇ ਵਿੱਚ ਸਹਾਇਤਾ ਕਰਨ ਵਾਲੇ ਨੂੰ $60,000 ਦਾ ਇਨਾਮ ਰੱਖਿਆ ਹੋਇਆ ਆ। ਕਰੈਕਸ਼ਨਲ ਆਫਿਸਰ ਮੋਨਿਕਾ ਪਿਛਲੇ 8 ਸਾਲਾਂ ਤੋਂ ਡਿਪਾਰਟਮੈਂਟ ਦੇ ਨਾਲ ਕੰਮ ਕਰ ਰਹੇ ਆ ਤੇ ਆਪਣੇ ਪਿੱਛੇ ਆਪਣੀ ਵਾਈਫ ਛੱਡ ਗਏ ਆ, ਜਦਕਿ ਦੂਜੇ EMPLOYEE ਬਿੱਲੂ 10 ਸਾਲਾਂ ਤੋਂ ਕਰੈਕਸ਼ਨਲ ਆਫਿਸਰ ਸਨ ਅਤੇ ਪਿੱਛੇ ਆਪਣੇ ਪਿਓ, ਭਰਾ ਤੇ ਭੈਣ ਨੂੰ ਛੱਡ ਗਏ ਨੇ। ਯੂਨਾਈਟਿਡ ਅਰਬ ਐਮੀਰੇਟਸ ਦੇ ਅੰਬੈਸਡਰ ਨੇ ਰਾਸ਼ਟਰਪਤੀ ਟਰੰਪ ਨੂੰ ਆਖਿਆ ਹੈ ਵੀ ਉਹ ਆਪਣਾ 에ਅਰਬੇਸ ਜੋ ਕਤਰ ਦੇ ਵਿੱਚ ਆ ਉਸ ਦੇ ਉੱਤੇ ਦੁਬਾਰਾ ਸੋਚਣ। ਜ਼ਿਕਰਯੋਗ ਗੱਲ ਹੈ ਵੀ ਗਲਫ ਦੇ ਬਹੁਤੇ ਦੇਸ਼ਾਂ ਨੇ ਕਤਰ ਦੇ ਨਾਲ ਆਪਣੇ ਹਰ ਤਰੀਕੇ ਦੇ ਸੰਬੰਧ ਤੋੜ ਦਿੱਤੇ ਆ ਅਤੇ ਅਮਰੀਕਾ ਦਾ ਗਲਫ ਦੇ ਵਿੱਚ ਸਭ ਤੋਂ ਵੱਡਾ 에ਅਰਬੇਸ ਕਤਰ ਦੇ ਵਿੱਚ ਹੀ ਹੈ। ਅੰਬੈਸਡਰ ਯੂਸਫ ਅਲ ਕਤੀਬਾ ਨੇ ਆਖਿਆ ਵੀ ਕਾਂਗਰਸ ਦੇ ਵਿੱਚ ਇਸ ਦੇ ਉੱਤੇ ਹੀਅਰਿੰਗ ਹੋਣੀ ਚਾਹੀਦੀ ਆ ਵੀ ਕਿ ਕਤਰ ਤੋਂ ਆਪਣਾ 에ਅਰਬੇਸ ਆ ਉਸ ਨੂੰ ਮੂਵ ਕੀਤਾ ਜਾਵੇ। ਇੱਥੇ ਉਹਨਾਂ ਨੇ ਆਖਿਆ ਵੀ ਕਤਰ ਉੱਤੇ ਅਮਰੀਕਾ ਨੇ ਅਜੇ ਤੱਕ ਇਸ ਲਈ ਕਿਸੇ ਤਰੀਕੇ ਦਾ ਐਕਸ਼ਨ ਨਹੀਂ ਲਿਆ ਕਿਉਂਕਿ ਉੱਥੇ ਇਹਨਾਂ ਦਾ ਬਹੁਤ ਵੱਡਾ 에ਅਰਬੇਸ ਆ, ਜਦਕਿ ਕਈ ਵਾਰੀ ਇਹ ਗੱਲਾਂ ਸਪਸ਼ਟ ਹੋ ਚੁੱਕੀਆਂ ਆ ਵੀ ਕਤਰ ਆਈਸਿਸ ਅਤੇ ਅਲ-ਕਾਇਦਾ ਵਰਗੇ ਦੇਸ਼ਾਂ ਨੂੰ ਮਾਇਕ ਸਹਾਇਤਾ ਭੇਜਦੇ ਆ। ਜ਼ਿਕਰਯੋਗ ਗੱਲ ਹੈ ਵੀ ਰਾਸ਼ਟਰਪਤੀ ਟਰੰਪ ਆਪਣੀ ਪਹਿਲੀ ਵਿਦੇਸ਼ ਯਾਤਰਾ ਦੇ ਵਿੱਚ ਸਾਊਦੀ ਅਰੇਬੀਆ ਵਿੱਚ ਵੀ ਜਾ ਕੇ ਆਏ ਸੀ, ਜਿੱਥੇ ਕਿ ਗਲਫ ਦੇ ਵੱਡੇ ਲੀਡਰਾਂ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਸੀ। ਜਦ ਕਤਰ ਨੂੰ ਗਲਫ ਦੇ ਨਾਲੋਂ ਤੋੜ ਦਿੱਤਾ ਗਿਆ ਸੀ ਤਾਂ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਸੀ ਵੀ ਮੈਂ ਜਦ ਮਿਡਲ ਈਸਟ ਦੇ ਵਿੱਚ ਜਾ ਕੇ ਆਇਆ ਹਾਂ ਤਾਂ ਉੱਥੇ ਕਤਰ ਵੱਲ ਹੀ ਇਸ਼ਾਰਾ ਕੀਤਾ ਸੀ ਅਤੇ ਦੇਖੋ ਕਿਸ ਤਰੀਕੇ ਨਾਲ ਉਹਨਾਂ ਨੇ ਸਾਰੇ ਸੰਬੰਧ ਤੋੜ ਦਿੱਤੇ। ਪਰ ਉਸ ਟਾਈਮ ਰਾਸ਼ਟਰਪਤੀ ਟਰੰਪ ਸ਼ਾਇਦ ਇਹ ਭੁੱਲ ਗਏ ਸੀ ਵੀ ਅਮਰੀਕਾ ਦਾ ਸਭ ਤੋਂ ਵੱਡਾ 에ਅਰਬੇਸ ਵੀ ਕਤਰ ਵਿੱਚ ਹੀ ਮੌਜੂਦ ਆ। ਇਸ ਕਰਕੇ ਪ੍ਰੈਸ ਸਕੱਤਰ ਸ਼ੌਨ ਸਪਾਈਸਰ ਅਤੇ ਹੋਰ ਲੋਕਾਂ ਨੂੰ ਇਹਨਾਂ ਦੀ ਇਸ ਗੱਲ ਨੂੰ ਥੋੜਾ ਟਵਿਸਟ ਕਰਨਾ ਪਿਆ। ਸੁਣ ਰਹੇ ਸੀ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ ਰਿਪੋਰਟ ਸਟਾਕ ਮਾਰਕੀਟ ਐਕਸਚੇਂਜ ਬਾਰੇ ਦੱਸਦੇ ਹਾਂ। ਸ਼ੁਰੂਆਤ ਕਰਦੇ ਹਾਂ ਵੈਦਰ ਰਿਪੋਰਟ ਤੋਂ, ਜਿੱਥੇ ਕਿ ਸੈਨ ਹੋਜ਼ੇ ਦੇ ਵਿੱਚ 80 ਡਿਗਰੀ ਹਾਈ 56 ਡਿਗਰੀ ਲੋ, ਬੁੱਧਵਾਰ ਨੂੰ ਸੈਨ ਫਰਾਂਸਿਸਕੋ ਵਿੱਚ 69 ਡਿਗਰੀ ਹਾਈ 54 ਡਿਗਰੀ ਲੋ, ਸੈਕਰਾਮੈਂਟੋ ਵਿੱਚ 91 ਡਿਗਰੀ ਹਾਈ 56 ਡਿਗਰੀ ਲੋ, ਯੂਬਾ ਸਿਟੀ ਵਿੱਚ 91 ਡਿਗਰੀ ਹਾਈ 59 ਡਿਗਰੀ ਲੋ, ਸਟਾਕਟਨ ਵਿੱਚ 92 ਡਿਗਰੀ ਹਾਈ 57 ਡਿਗਰੀ ਲੋ, ਟ੍ਰੇਸੀ ਵਿੱਚ 93 ਡਿਗਰੀ ਹਾਈ 61 ਡਿਗਰੀ ਲੋ, ਮੋਡੈਸਟੋ ਵਿੱਚ 93 ਡਿਗਰੀ ਹਾਈ 60 ਡਿਗਰੀ ਲੋ, ਫ੍ਰੈਜ਼ਨੋ ਵਿੱਚ 93 ਡਿਗਰੀ ਹਾਈ 61 ਡਿਗਰੀ ਲੋ, ਬੇਕਰਸਫੀਲਡ ਵਿੱਚ 94 ਡਿਗਰੀ ਹਾਈ 66 ਡਿਗਰੀ ਲੋ, ਲਾਸ ਐਂਜਲਸ ਚ 81 ਡਿਗਰੀ ਹਾਈ 62 ਡਿਗਰੀ ਲੋ, ਟਰਕੀ ਵਿੱਚ 73 ਡਿਗਰੀ ਹਾਈ 37 ਡਿਗਰੀ ਲੋ, ਸਾਊਥ ਲੇਕ ਟਾਹੋ ਦੇ ਵਿੱਚ 73 ਡਿਗਰੀ ਹਾਈ 39 ਡਿਗਰੀ ਲੋ, ਪੋਰਟਲੈਂਡ ਓਰੇਗਨ ਚ 71 ਡਿਗਰੀ ਹਾਈ 55 ਡਿਗਰੀ ਲੋ, ਸਿਆਟਲ ਵਾਸ਼ਿੰਗਟਨ ਚ 66 ਡਿਗਰੀ ਹਾਈ 53 ਡਿਗਰੀ ਲੋ, ਫਲੈਗਸਟਾਫ ਐਰੀਜ਼ੋਨਾ 83 ਡਿਗਰੀ ਹਾਈ 40 ਡਿਗਰੀ ਲੋ, ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 80 ਡਿਗਰੀ ਹਾਈ 58 ਡਿਗਰੀ ਲੋ, ਸ਼ਿਕਾਗੋ ਇਲੀਨੋਇਸ ਦੇ ਵਿੱਚ 90 ਡਿਗਰੀ ਹਾਈ 69 ਡਿਗਰੀ ਲੋ, 50% ਚਾਂਸ ਨੇ ਮੀਂਹ ਪੈਣ ਦੇ, ਨਿਊਯਾਰਕ ਦੇ ਵਿੱਚ 79 ਡਿਗਰੀ ਹਾਈ 61 ਡਿਗਰੀ ਲੋ, ਟੋਰਾਂਟੋ ਵਿੱਚ 21 ਡਿਗਰੀ ਸੈਲਸੀਅਸ ਹਾਈ 15 ਡਿਗਰੀ ਸੈਲਸੀਅਸ ਲੋ, ਵਿਨੀਪੈਗ ਚ 24 ਡਿਗਰੀ ਸੈਲਸੀਅਸ ਹਾਈ 12 ਡਿਗਰੀ ਸੈਲਸੀਅਸ ਲੋ, ਕੈਲਗਰੀ ਵਿੱਚ 18 ਡਿਗਰੀ ਸੈਲਸੀਅਸ ਹਾਈ 8 ਡਿਗਰੀ ਸੈਲਸੀਅਸ ਲੋ, ਵੈਨਕੂਵਰ ਵਿੱਚ 16 ਡਿਗਰੀ ਸੈਲਸੀਅਸ ਹਾਈ 11 ਡਿਗਰੀ ਸੈਲਸੀਅਸ ਲੋ, ਅੰਮ੍ਰਿਤਸਰ ਪੰਜਾਬ ਚ 42 ਡਿਗਰੀ ਸੈਲਸੀਅਸ ਹਾਈ 27 ਡਿਗਰੀ ਸੈਲਸੀਅਸ ਲੋ, ਮੈਲਬਰਨ ਆਸਟ੍ਰੇਲੀਆ ਚ 16 ਡਿਗਰੀ ਸੈਲਸੀਅਸ ਹਾਈ 6 ਡਿਗਰੀ ਸੈਲਸੀਅਸ ਲੋ, ਲੰਡਨ ਯੂਕੇ ਦੇ ਵਿੱਚ 25 ਡਿਗਰੀ ਸੈਲਸੀਅਸ ਹਾਈ 15 ਡਿਗਰੀ ਸੈਲਸੀਅਸ ਲੋ, ਬਰਲਿਨ ਜਰਮਨੀ ਦੇ ਵਿੱਚ 27 ਡਿਗਰੀ ਸੈਲਸੀਅਸ ਹਾਈ 16 ਡਿਗਰੀ ਸੈਲਸੀਅਸ
ਸੈਲਸੀਅਸ लो। ਪੈਰਿਸ ਫਰਾਂਸ ਦੇ ਵਿੱਚ 28 ਡਿਗਰੀ ਸੈਲਸੀਅਸ ਹਾਈ, 12 ਡਿਗਰੀ ਸੈਲਸੀਅਸ लो ਟੈਂਪਰੇਚਰ ਰਹੇਗਾ। ਤੇ ਹੁਣ ਸਟਾਕ ਮਾਰਕੀਟ ਦੇ ਉੱਤੇ ਨਜ਼ਰ ਮਾਰਦੇ ਜਾਈਏ। ਮੰਗਲਵਾਰ ਦੀ ਕਲੋਜ਼ਿੰਗ ਤੱਕ ਡਾਓ ਜੋਨਸ ਦੇ ਵਿੱਚ 92 ਪੁਆਇੰਟਾਂ ਦਾ ਵਾਧਾ ਹੋਇਆ, 21,328 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 45 ਪੁਆਇੰਟ ਵਧੇ, 6,220 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 11 ਪੁਆਇੰਟ ਵਧੇ, 2,440 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ 5000 ਦੇ ਵਿੱਚ 130 ਪੁਆਇੰਟਾਂ ਦਾ ਵਾਧਾ ਹੋਇਆ, 25,401 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਟੈਸਲਾ ਦਾ ਰਿਹਾ, ਜਿਸ ਦੇ ਵਿੱਚ 5% ਦਾ ਵਾਧਾ ਹੋਇਆ, $377.20 ਦੇ ਉੱਤੇ ਬੰਦ ਹੋਇਆ। ਐਕਸਚੇਂਜ ਰੇਟ ਵੱਲ ਨਜ਼ਰ ਮਾਰੀਏ, ਇੱਕ $1 ਦੀ ਕੀਮਤ 64 ਰੁਪਏ 37 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 48 ਰੁਪਏ 59 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 82 ਰੁਪਏ 5 ਪੈਸੇ, ਇੱਕ ਯੂਰੋ ਦੀ ਕੀਮਤ 72 ਰੁਪਏ 15 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 48 ਰੁਪਏ 52 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 46 ਰੁਪਏ 38 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 46 ਰੁਪਏ 59 ਪੈਸੇ, ਇੱਕ ਬਹਿਰੀਨ ਦੇ ਦਿਨਾਰ ਦੀ ਕੀਮਤ 170 ਰੁਪਏ 63 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ 212 ਰੁਪਏ 7 ਪੈਸੇ, ਇੱਕ $1 ਦੀ ਕੀਮਤ $1.32 ਕੈਨੇਡੀਅਨ ਡਾਲਰ ਰਹੀ। ਸੋਨੇ ਦਾ ਭਾਅ $1,267.14 ਪ੍ਰਤੀ ਆਉਂਸ, ਚਾਂਦੀ ਦਾ ਭਾਅ $16.83 ਪ੍ਰਤੀ ਆਉਂਸ ਰਿਹਾ। ਸੋ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਅਪਡੇਟ ਅਮਰੀਕਾ ਖਬਰਾਂ ਦਾ ਇਹ ਬੁਲਟਨ ਹੁਣ ਸਮਾਪਤ ਹੁੰਦਾ ਆ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।